ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੁੱਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਤ ਤੋਂ ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਆਪਾਂ ਨਿਤ ਨਵੇਂ ਦਿਨ ਕੀ ਕਹਿੰਦੇ ਜਦੋਂ ਵੀ ਖਬਰਾਂ ਕਰਦੇ ਆ, ਨੌਕਰੀ ਘਟਾਲੇ ਦੀ ਗੱਲ ਆਪਾਂ ਜ਼ਰੂਰ ਕੀਤੀ ਆ, ਤੇ ਉਹ ਨੌਕਰੀ ਘਟਾਲੇ ਨੂੰ ਲੈ ਕੇ ਹੋਰ ਪਰਤਾਂ ਖੁੱਲ੍ਹਣ ਲੱਗੀਆਂ ਤੇ ਬੀਜੇਪੀ ਦਾ ਇੱਕ ਆਗੂ ਤਲਬ। ਤਾਂ ਵੈਸੇ ਪਹਿਲੇ ਦਿਨ ਤੋਂ ਹੀ ਦੱਸਣਾ ਇਹਦੀ ਕਿ ਅਸਲ ਕਹਾਣੀ ਤਾਂ ਇਹ ਰਾਜਨੇਤਾਵਾਂ ਦੀ ਹੀ ਖੇਡੀ ਹੋਈ ਹੈ ਜੀ। 10 ਲੱਖ ਤੋਂ ਲੈ ਕੇ 30 ਲੱਖ ਰੁਪਈਏ ਤੱਕ ਜਿਹੜਾ ਜੀ ਉਹ ਪਰ ਕੈਂਡੀਡੇਟ ਤੋਂ ਲਿਆ ਗਿਆ। ਹਾਂ, ਇੰਨਾ ਜ਼ਰੂਰ ਹੈ ਕਿ ਡੱਡੀ ਵਰਗੇ ਜਿਹੜੇ ਨੇ ਜੀ ਉਹ ਥੱਲੇ ਨੇ, ਜਿਹੜੇ ਥੱਲਿਓਂ ਇਕੱਠੇ ਕਰਦੇ ਨੇ ਜੀ। ਉੱਪਰ ਤਾਂ ਜਦੋਂ ਵੀ ਨਿਕਲਿਆ, ਜੇ ਨਿਕਲਿਆ ਤਾਂ ਜਾਣੀ ਤਾਂ ਵੱਡਿਆਂ ਤੱਕ ਹੀ ਆ। ਜਿਹੜੀ ਦੀ ਗੱਲ ਅਜੇ ਜਾ ਨਹੀਂ ਰਹੀ। ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਜਿਹੜੀਆਂ ਨੌਕਰੀਆਂ ਦੀ ਨਿਲਾਮੀ ਹੋਈ ਆ, ਇਹਦੀਆਂ ਪਰਤਾਂ ਹੌਲੀ ਹੌਲੀ ਜਿਹੜੀਆਂ ਉਹ ਉੱਧੜਨ ਲੱਗੀਆਂ ਨੇ ਜੀ। ਵਿਜੀਲੈਂਸ ਬਿਊਰੋ ਨੇ ਮਾਨਸਾ ਜ਼ਿਲ੍ਹੇ ਦੇ ਭੀਖੀ ਕਸਬੇ ਦੇ ਨਾਲ ਸੰਬੰਧਿਤ ਇੱਕ ਇਸ ਤਰ੍ਹਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਹਦੇ ਉੱਤੇ ਸਥਾਨਕ ਸਰਕਾਰਾਂ ਅਤੇ ਪਨਸਪ ਵਿੱਚ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਪੈਸੇ ਦੀ ਯੋਗਤਾ ਦੇ ਨਾਲ ਨੌਕਰੀਆਂ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਉਹਦੇ ਉੱਤੇ ਦੋਸ਼ ਲੱਗੇ ਨੇ। ਸਰਕਾਰੀ ਨੌਕਰੀਆਂ ਵੇਚਣ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲਿਆਂ ਦੇ ਵਿੱਚ ਹਰਿਆਣੇ ਦੇ ਕਈ ਬੰਦੇ ਜਿਹੜੇ ਉਹਨਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ। ਇਹ ਨੈਟਵਰਕ ਪਿਛਲੇ ਕਈ ਸਾਲਾਂ ਤੋਂ ਜਿਹੜਾ ਦੀ ਉਹ ਚੱਲ ਰਿਹਾ ਔਰ 100 ਤੋਂ ਵੱਧ ਉਮੀਦਵਾਰਾਂ ਦੇ ਵੱਲੋਂ ਲੱਖਾਂ ਰੁਪਈਏ ਚਾੜ ਕੇ ਨੌਕਰੀ ਹਾਸਲ ਕਰਨ ਦੇ ਤੱਥ ਜਿਹੜੇ ਨੇ ਉਹ ਵਿਜੀਲੈਂਸ ਦੇ ਕੋਲੇ ਜਿਹੜਾ ਉਹ ਆਏ ਨੇ। ਮਲੋਟ ਦਾ ਮਿਊਨਿਸਪਲ ਕੌਂਸਲਰ ਸ਼ਾਮ ਲਾਲ ਡੱਡੀ, ਮਾਲਵੇ ਦੇ ਕੁਝ ਅਕਾਲੀ ਨੇਤਾ ਜਿਹੜੇ ਨੇ ਜੀ, ਇਹਦੇ ਵਿੱਚ ਸਿੱਧੇ ਨਾਮ ਇਹਦੇ ਜਿਹੜੇ ਆ ਉਹ ਸ਼ਾਮਲ ਹੈ। ਪ੍ਰਿਤਪਾਲ ਸਿੰਘ ਨਾਮ ਦਾ ਬੰਦਾ ਜੀ, ਜਿਹੜਾ ਕਿ ਭੀਖੀ ਦੇ ਵਿੱਚ ਨੌਕਰੀਆਂ ਦੀ ਪ੍ਰੀਖਿਆ ਦੀ ਤਿਆਰੀ ਦੇ ਵਾਸਤੇ ਅਕੈਡਮੀ ਚਲਾਉਂਦਾ ਹੈ। ਉਹਦੇ ਤੇ 10 ਤੋਂ 20 ਲੱਖ ਰੁਪਈਏ ਨੌਕਰੀਆਂ ਦਾ ਸੌਦਾ ਕਰਾਉਣ ਦਾ ਦੋਸ਼ ਹੈ ਜੀ। ਉਹ ਨਹੀਂ ਲੈਂਦਾ ਹੋਣਾ, ਉਹਨੂੰ ਤਾਂ ਥੱਲੇ 10 ਤੋਂ 20 ਹਜ਼ਾਰ ਹੀ ਮਿਲਦੇ ਹੋਣੇ ਆ ਪਰਦੇ। ਔਰ ਜਿਹੜਾ ਪ੍ਰਿਤਪਾਲ ਸਿੰਘ ਹੈ, ਉਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਖੁਲਾਸਾ ਇਹ ਹੋਇਆ ਕਿ ਜਿਹੜੇ ਉਮੀਦਵਾਰਾਂ ਦੇ ਨਾਲ ਨੌਕਰੀ ਦਾ ਸੌਦਾ ਹੋ ਜਾਂਦਾ ਸੀਗਾ, ਉਹਨਾਂ ਨੂੰ ਹਰਿਆਣੇ ਦੇ ਸ਼ਹਿਰ ਸੋਨੀਪਤ ਲਿਜਾ ਕੇ ਪ੍ਰੀਖਿਆ ਕਰਾਈ ਜਾਂਦੀ ਸੀ। ਕੁਝ ਜਿਹੜੇ ਉਹ ਲਖਨਊ ਵੀ ਲਿਜਾਏ ਜਾਂਦੇ ਸੀਗੇ। ਜਿਹੜੇ ਕੁਐਸਚਨ ਪੇਪਰ ਨੇ ਜੀ ਉਹ ਪਹਿਲਾਂ ਦੇ ਦਿੱਤੇ ਜਾਂਦੇ ਸੀਗੇ। ਸੋਨੀਪਤ ਦੇ ਵਿੱਚ ਤਿਆਰੀ ਕਰਾਉਣ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਸਿੱਧਾ ਲਿਆਂਦਾ ਜਾਂਦਾ ਸੀਗਾ। ਰਸਤੇ 'ਚ ਉਹਨਾਂ ਨੂੰ ਨਹੀਂ ਸੀ ਛੱਡਿਆ ਜਾਂਦਾ ਵੀ ਕਿਤੇ ਇਹ ਨਾ ਕਮਾਉਣ ਲੱਗ ਜਾਣ ਅੱਗੋਂ ਜਿਹੜਾ ਦੀ ਉਹ ਵੇਚ ਕੇ। ਦੂਜੇ ਪਾਸੇ ਤਲਵੰਡੀ ਸਾਬੋ ਵੀ ਕੇਂਦਰ ਬਿੰਦੂ ਜਿਹੜਾ ਦੀ ਉਹ ਬਣ ਗਿਆ। ਇੱਥੋਂ ਕਰੀਬ ਦਰਜਨ ਦੇ ਉਮੀਦਵਾਰ ਜਿਹੜੇ ਨੇ ਜੀ ਉਹ ਨੌਕਰੀਆਂ ਲੈਣ ਦੇ ਵਿੱਚ ਸਫਲ ਹੋਏ ਨੇ। ਵਿਜੀਲੈਂਸ ਨੇ ਭਾਜਪਾ ਦੇ ਤਲਵੰਡੀ ਸਾਬੋ ਦੇ ਸਾਬਕਾ ਮੰਡਲ ਪ੍ਰਧਾਨ ਜਗਦੀਸ਼ ਕੁਮਾਰ ਦੀਸ਼ਾ ਦੇ ਭਰਤੀ ਹੋਏ 2 ਪੁੱਤਰਾਂ ਹਨੀਸ਼ ਸਿੰਗਲਾ ਤੇ ਸ਼ੁਭਮ ਸਿੰਗਲਾ ਨੂੰ ਜਿਹੜਾ ਦੀ ਉਹ ਤਲਬ ਕੀਤਾ। ਔਰ ਸੂਤਰਾਂ ਦੇ ਮੁਤਾਬਕ ਸਾਬਕਾ ਭਾਜਪਾ ਆਗੂ ਨੇ ਵਿਜੀਲੈਂਸ ਤੋਂ 2 ਦਿਨਾਂ ਦਾ ਸਮਾਂ ਲਿਆ ਔਰ ਵਿਜੀਲੈਂਸ ਕੋਲ ਤਲਵੰਡੀ ਸਾਬੋ ਦੇ ਪਵਨ ਕੁਮਾਰ ਦੇ ਕਈ ਅਹਿਮ ਖੁਲਾਸੇ ਜਿਹੜੇ ਆ ਜੀ ਉਹ ਕੀਤੇ ਆ, ਜਿਨ੍ਹਾਂ ਦੀ ਤਲਵੰਡੀ ਸਾਬੋ ਦੇ ਵਿੱਚ ਸਭ ਤੋਂ ਵੱਡੀ ਕੋਠੀ ਹੋਣ ਦੇ ਚਰਚੇ ਜਿਹੜੇ ਆ ਜੀ ਉਹ ਚੱਲਦੇ ਆ। ਤੇ ਫਿਰ ਇਹ ਕੋਠੀਆਂ ਬਣੀਆਂ ਕਿਵੇਂ ਆ ਜੀ, ਉਹ ਕਹਾਣੀ ਸਾਹਮਣੇ ਆ ਸਭ ਦੇ। ਬਿਲਕੁਲ ਜੀ, ਵੱਡੀਆਂ ਕੋਠੀਆਂ ਵਾਲਿਆਂ ਨੂੰ ਤਾਂ ਜ਼ਰੂਰ ਮਿਲਣਾ ਚਾਹੀਦਾ ਹੈ ਗੌਰਮੈਂਟ ਨੂੰ। ਅੱਗੇ ਆਪਾਂ ਖੁਦਕਸ਼ੀ ਰਾਹਤ ਦੀ ਗੱਲ ਕਰੀਏ ਕਿ ਖੁਦਕਸ਼ੀਆਂ ਬਹੁਤ ਹੋਈਆਂ, ਪਰ ਕਹਿੰਦੇ ਇਕੱਲੇ ਮਾਨਸਾ ਦੇ ਵਿੱਚ 100 ਤੋਂ ਵੱਧ ਐਪਲੀਕੇਸ਼ਨਾਂ ਆਈਆਂ ਪਰ ਸਿਰਫ 15 ਨੂੰ ਹੀ ਰਾਹਤ ਮਿਲੀ। ਜੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਜੀ ਕਿ ਇੱਕ ਜਿਹੜਾ ਨੌਜਵਾਨ 23 ਸਾਲ ਦਾ ਜਿਹੜਾ ਖੁਦਕੁਸ਼ੀ ਕਰ ਗਿਆ ਸੀ, ਉਹਦਾ ਪਿਓ ਕੈਂਸਰ ਪੀੜਤ ਹੈ। ਉਹ ਜਿਵੇਂ ਦਰ ਜਿਹੜਾ ਜੀ ਉਹ ਧੱਕੇ ਖਾ ਰਿਹਾ ਪਰ ਰਿਜੈਕਟ ਕਰ ਦਿੱਤੀ ਗਈ ਹੈ ਉਹਦੀ ਜਿਹੜੀ ਐਪਲੀਕੇਸ਼ਨ। ਰੀਜ਼ਨ ਜਿਹੜਾ ਸੀਗਾ ਜੀ ਇਹ ਕਿ ਉਹਨਾਂ ਦੇ ਘਰੇ ਅਰਵਿੰਦ ਕੇਜਰੀਵਾਲ ਕਿਉਂ ਗਿਆ। ਤੋ ਇਹ ਵੀ ਹੁਣ ਜਿਹੜਾ ਜੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸ਼ਾਇਦ ਇਹ ਦੇਖਣਾ ਪਿਆ ਕਰੂਗਾ ਜੀ ਉਹ ਕਿਹੜੇ ਧੜੇ ਦੇ ਨਾਲ ਸੰਬੰਧਿਤ ਨੇ, ਵੀ ਉਹਨਾਂ ਦੇ ਘਰਦਿਆਂ ਨੂੰ ਕੋਈ ਬਾਅਦ ਦੇ ਵਿੱਚ ਵੀ ਮਿਲਣਾ ਜਾਂ ਨਹੀਂ, ਜਿਹੜਾ ਕਿ ਉਕਸਾ ਰਿਹਾ ਕਿਸਾਨਾਂ ਨੂੰ ਖੁਦਕੁਸ਼ੀ ਜਿਹੜੀ ਕਰਨਾ। ਕਿਸਾਨ ਜਿਹੜੇ ਨੇ ਜੀ ਉਹਨਾਂ ਨੂੰ ਵੀ ਇਸ ਮਸਲੇ ਦੇ ਉੱਤੇ ਸੋਚਣਾ ਚਾਹੀਦਾ। ਜੇ ਕੋਈ ਇਹ ਸੋਚ ਕੇ ਖੁਦਕੁਸ਼ੀ ਕਰਦਾ ਕਿ ਸ਼ਾਇਦ 3 ਲੱਖ ਰੁਪਈਆ ਉਹਦੇ ਪਰਿਵਾਰ ਨੂੰ ਜਿਹੜਾ ਜੀ ਉਹ ਮਿਲ ਜਾਊਗਾ ਤੇ ਉਹਦਾ ਘਰ ਜਿਹੜਾ ਉਹ ਸੌਖਾ ਹੋ ਜਾਊਗਾ। ਪੰਜਾਬ ਦੇ ਅੰਦਰ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ ਜੀ, ਇਹਦੇ ਵਿੱਚ ਬਹੁਤ ਕੁਝ ਜਿਹੜਾ ਉਹ ਸਾਹਮਣੇ ਆ ਰਿਹਾ। ਜਿਹੜੇ ਅਫਸਰ ਨੇ ਉਹ ਕਿਹੜੇ ਤਰੀਕੇ ਦੇ ਨਾਲ ਇਹਦੇ ਵਿੱਚ ਰੋਲ ਨਿਭਾ ਰਹੇ ਨੇ, ਇਹ ਚੀਜ਼ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ। ਪਿਛਲੇ 2 ਸਾਲਾਂ ਦੇ ਦੌਰਾਨ 15 ਪਰਿਵਾਰਾਂ ਨੂੰ ਸਿਰਫ ਜਿਹੜੀ ਹੈ ਜੀ ਉਹ ਰਾਹਤ ਮਿਲੀ ਆ ਔਰ ਇਹਦੇ ਦੌਰਾਨ ਪ੍ਰਸ਼ਾਸਨ ਦੇ ਕੋਲੇ 100 ਤੋਂ ਵੱਧ ਜਿਹੜੀਆਂ ਐਪਲੀਕੇਸ਼ਨ ਆਈਆਂ ਨੇ, ਪਰ ਇਹਨਾਂ ਨੂੰ ਮਰਨ ਵਾਲੇ
ਸਿਰ ਕਰਜ਼ਾ ਨਾ ਹੋਣਾ, ਨਸ਼ੇ ਕਾਰਨ ਮੌਤ, ਘਰੇਲੂ ਝਗੜੇ ਕਾਰਨ ਮੌਤ, ਇਹ ਆਧਾਰ ਬਣਾ ਦਿੱਤੇ ਜਾਂਦੇ ਨੇ ਤੇ ਇਹਦੇ ਉੱਤੇ ਰੱਦ ਕਰ ਦਿੱਤਾ ਜਾਂਦਾ ਜੀ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ GS ਕਾਲਕਟ, ਉਹਨਾਂ ਨੇ ਇਹ ਕਿਹਾ ਜੀ ਕਿ ਨਾਜ਼ੁਕ ਮੁੱਦਾ ਆ, ਹਮਦਰਦੀ ਤੋਂ ਕੰਮ ਲੈਣ ਦੀ ਜਿਹੜੀ ਆ ਉਹ ਲੋੜ ਆ। ਉਹਨਾਂ ਨੇ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਵਾਸਤੇ ਰਾਹਤ ਨੀਤੀ ਬਣਾਉਣ ਵਾਲੀ ਕਮੇਟੀ ਦੇ ਉਹ ਚੇਅਰਮੈਨ ਵੀ ਰਹੇ ਨੇ। ਇਹਦੇ ਤਹਿਤ ਉਹਨਾਂ ਨੇ ਇਹ ਕਿਹਾ ਕਿ ਜਦੋਂ ਇਹ ਬਣਾਈ ਗਈ ਸੀ ਨੀਤੀ, ਇਸ ਕਰਕੇ ਸੀ ਕਿ ਚਲੋ ਜਿਹੜਾ ਪਰਿਵਾਰ ਹੈ ਜੀ ਉਹਦਾ ਥੋੜ੍ਹਾ ਬਹੁਤਾ ਸਾਹ ਸੌਖਾ ਹੋ ਜੇ, ਪਰ ਸਾਹ ਸੌਖਾ ਹੋ ਜੇ ਪੰਜਾਬ ਦੇ ਵਿੱਚ ਅਫਸਰਸ਼ਾਹੀ ਇਹ ਥੋੜ੍ਹੀ ਨਾ ਜੀ ਹੋਣ ਦਊਗੀ। ਤਾਂ ਉਹਨਾਂ ਨੇ ਆਪਣਾ ਜਿਹੜਾ ਜੀ ਉਹ ਰੰਗ ਇਸ ਜਗ੍ਹਾ ਦੇ ਉੱਤੇ ਸਾਰੇ ਤੇ ਦਿਖਾਇਆ। ਕਹਿਣ ਨੂੰ ਇਹ ਕਿਹਾ ਜਾਂਦਾ ਜੀ ਕਿ ਅਸੀਂ ਤਾਂ ਦੇਖੋ ਜਿਹੜੀ ਰਾਹਤ ਦਿੱਤੀ ਹੋਈ ਆ 3 ਲੱਖ ਰੁਪਈਆ, ਇਹ ਵੀ ਕਹਿ ਦਿੱਤਾ ਜਾਂਦਾ ਜੀ ਕਿ ਡਿਪਟੀ ਕਮਿਸ਼ਨਰ ਤੁਰੰਤ ਪਹੁੰਚੇ ਤੇ ਉੱਥੇ ਦੇਵੇ। ਰੀਅਲ ਕਹਾਣੀ ਕੀ ਹੈ ਜੀ ਇਹ ਤੁਹਾਨੂੰ ਦੱਸਤੀ ਹੈ। 2 ਸਾਲਾਂ ਦੇ ਵਿੱਚ 100 ਐਪਲੀਕੇਸ਼ਨ ਆਈਆਂ ਮਾਨਸਾ ਦੇ ਡਿਸਟ੍ਰਿਕਟ ਦੇ ਵਿੱਚ, ਔਰ ਸਿਰਫ 15 ਨੇ ਜੀ ਜਿਨ੍ਹਾਂ ਨੂੰ ਇਹ ਰਾਹਤ ਜਿਹੜੀ ਆ ਉਹ ਮਿਲੀ ਹੈ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਹਿੰਦੇ ਕੇਜਰੀਵਾਲ ਕਿਉਂ ਆਇਆ, ਪੰਜਾਬ ਸਰਕਾਰ ਨੂੰ ਕੇਜਰੀਵਾਲ ਤੇ ਭੂਤ ਬਣ ਕੇ ਡਰਾ ਰਿਹਾ ਇਸ ਹਿਸਾਬ ਦੇ ਨਾਲ। ਤੇ ਆਪਾਂ ਅੱਗੇ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ, ਤੇ ਕਮਲ ਤੇ ਮਰਝਾ ਗਿਆ ਤੇ ਹੁਣ ਉਹਨੂੰ ਪ੍ਰਿੰਕਾ ਤੇ ਆਸ ਜੀ। ਐਕਚੁਅਲੀ ਤੁਸੀਂ ਇਹ ਕਹਿ ਲਓ ਕਿ ਪ੍ਰਸ਼ਾਂਤ ਕਿਸ਼ੋਰ ਜਿੰਨੀ ਦੇਰ ਦੋਸਤ ਹੈ ਕਾਂਗਰਸ ਦਾ, ਉਹਨੂੰ ਦੁਸ਼ਮਣ ਲੱਭਣ ਜਾਣ ਦੀ ਲੋੜ ਹੀ ਨਹੀਂ। ਜਿਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਜੀ ਉਹ ਚੱਲ ਰਿਹਾ, ਹੁਣ ਜਿਹੜਾ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਦੇ ਉੱਤੇ ਜਿਹੜੀ ਬੀਬੀ ਸ਼ੀਲਾ ਦੀਕਸ਼ਤ ਹੈ ਬੁਰੇ ਤਰੀਕੇ ਨਾਲ ਹਾਰੀ ਦਿੱਲੀ 'ਚੋਂ, ਉਹਨੂੰ ਚਿਹਰਾ ਬਣਾ ਕੇ ਲਿਆਂਦਾ ਜਾ ਰਿਹਾ ਉੱਤਰ ਪ੍ਰਦੇਸ਼ ਦੇ ਵਿੱਚ। ਚਰਚੇ ਕੱਲ੍ਹ ਦੇ ਇਹ ਵੀ ਚੱਲੇ ਜਾਂਦੇ ਨੇ ਕਿ ਸ਼ੀਲਾ ਦੀਕਸ਼ਤ ਉਹਨਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਵੀ ਬਣਾਇਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਸ਼ੀਲਾ ਦੀਕਸ਼ਤ ਨੂੰ ਲਿਜਾਣਾ ਬ੍ਰਾਹਮਣ ਚਿਹਰਾ ਹੈ ਕਿ ਉੱਥੇ ਬ੍ਰਾਹਮਣ ਵੋਟ ਬੈਂਕ ਜਿਹੜਾ ਜੀ ਉਹਨੂੰ ਤਾਂ ਕਿ ਜਿਹੜਾ ਜੀ ਉਹ ਕੁਰੇਦਿਆ ਜਾ ਸਕੇ। ਦੂਜੇ ਪਾਸੇ ਫਾਈਲਾਂ ਜਿਹੜੀਆਂ ਜੀ ਉਹ ਦਿੱਲੀ ਦੇ ਵਿੱਚ ਸ਼ੀਲਾ ਦੀਕਸ਼ਤ ਨੂੰ ਉਡੀਕ ਰਹੀਆਂ ਨੇ, ਜਿਹੜੇ ਵਿੱਚ ਉੱਥੋਂ ਦੀ ਸਰਕਾਰ ਜਿਹੜੀ ਆ ਜੀ ਉਹਨੇ ਉੱਪਰ ਜਿਹੜੀ ਇਹ ਫਾਈਲ ਭੇਜ ਦਿੱਤੀ ਹੈ। ਜਿਹੜਾ ਘੁਟਾਲਾ ਹੋਇਆ ਸੀਗਾ ਟੈਂਕਰ ਘੁਟਾਲਾ, ਉਸ ਮਾਮਲੇ ਦੇ ਵਿੱਚ ਉਹ ਆਪਣੀ ਜਗ੍ਹਾ ਦੇ ਉੱਤੇ ਚੱਲੀ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਲ੍ਹ ਜਿਹੜੀ ਆ ਜੀ ਇਹ ਗੱਲ ਕਹੀ ਹੈ ਕਿ ਪ੍ਰਿਅੰਕਾ ਗਾਂਧੀ ਜਿਹੜੇ ਨੇ ਜੀ ਉਹ ਪੰਜਾਬ ਦੇ ਵਿੱਚ ਸਰਗਰਮੀ ਦੇ ਨਾਲ ਪ੍ਰਚਾਰ ਜਿਹੜਾ ਜੀ ਉਹ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਲੈ ਕੇ ਆਉਣਗੇ ਪ੍ਰਿਅੰਕਾ ਗਾਂਧੀ ਹੋਰਾਂ ਨੂੰ, ਜਿਹੜੇ ਕਿ ਪੱਕੇ ਇਰਾਦਿਆਂ ਵਾਲੀ ਮਹਿਲਾ ਹੈ। ਉਹਨਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੋਊਗੀ ਜੇ ਪ੍ਰਿਅੰਕਾ ਹੋਰੀ ਇੱਥੇ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਨੇ ਤੇ ਉਹ ਵੋਟਰਾਂ ਨੂੰ ਪ੍ਰਭਾਵਿਤ ਜਿਹੜਾ ਜੀ ਉਹ ਕਰ ਸਕਦੇ ਨੇ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਸੋਨੀਆ ਗਾਂਧੀ ਨੂੰ ਬਹੁਤ ਮਿਸ ਕੀਤਾ ਜਾਊਗਾ ਜਦੋਂ ਉਹ ਆਪਣੀ ਪ੍ਰਧਾਨਗੀ ਜਿਹੜੀ ਆ ਜੀ ਉਹ ਛੱਡ ਦੇਣਗੇ। ਅਜੇ ਵੈਸੇ ਉਹਨਾਂ ਨੇ ਪ੍ਰਧਾਨਗੀ ਜਿਹੜੀ ਆ ਇਹ ਛੱਡਣੀ ਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੀ ਇਹਦੇ ਵਿੱਚ ਗੱਲ ਇੱਕ ਆਖੀ ਆ ਨਾ ਜੀ ਮੇਨ, ਉਹ ਇਹ ਕਹੀ ਆ ਕਿ ਇਹ ਮੇਰੀ ਚੋਣ ਲਾਸਟ ਚੋਣ ਹੈ ਵਿਧਾਨ ਸਭਾ ਦੀ। ਤਾਂ ਫਿਰ ਲਾਸਟ ਚੋਣ ਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਕਰਨ ਦੇ ਵਾਸਤੇ ਤਿਆਰ ਨੇ ਉਹ ਇਸ ਚੋਣ ਨੂੰ ਜਿੱਤਣ ਦੇ ਵਾਸਤੇ। ਔਰ ਇਸੇ ਕਰਕੇ ਹੀ ਉਹ ਕੋਸ਼ਿਸ਼ ਪਹਿਲਾਂ ਕਿਸੇ ਟਾਈਮ ਗਾਂਧੀ ਪਰਿਵਾਰ ਦੇ ਅਗੇਂਸਟ ਵੀ ਬੋਲਦੇ ਰਹੇ ਨੇ ਤੇ ਹੁਣ ਵੱਧ ਤੋਂ ਵੱਧ ਜਿਹੜਾ ਜੀ ਉਹ ਹੱਕ ਦੇ ਵਿੱਚ ਬੋਲ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਗੱਦੀ ਜਿਹੜੀ ਆ ਜੀ ਉਹ ਖੁੱਸ ਨਾ ਜਾਵੇ। ਬਿਲਕੁਲ ਜੀ, ਕੱਲ ਹੈਗੀ ਸਿਰਫ ਕੁਰਸੀਆਂ ਦੀ, ਤੇ ਅੱਗੇ ਜੀ ਆਪਾਂ ਨਕਲੀ ਪਲਾਜ਼ਮਾ ਦਾ ਜਿਹੜਾ ਕੇਸ ਸਾਹਮਣੇ ਆਏ ਆ, ਪੰਜਾਬ ਦੇ ਵਿੱਚ ਹੀ ਸਾਰਾ ਜਿੰਨਾ ਵੀ ਗੰਦਮੰਦ ਆ ਇਹ ਸਿੱਟਿਆ ਜਾ ਰਿਹਾ, ਇਹ ਸਾਰੀ ਜਿੰਨੀ ਵੀ ਜ਼ਹਿਰ ਆ ਦੁਨੀਆ ਦੀ ਇਹ ਪੰਜਾਬ ਦੇ ਲੋਕਾਂ ਨੂੰ ਜਾਂਦੀ ਆ। ਤੇ ਮੁੰਬਈ ਸ਼ਹਿਰ ਦੇ ਜਹੀਰ ਬੋਰਾ ਨੂੰ ਹਿਰਾਸਤ ਚ ਲਏਗੀ ਪੁਲਿਸ। ਇਹ ਬਿਲਕੁਲ ਜੀ, ਜਿਵੇਂ ਤੁਸੀਂ ਗੱਲ ਕਹੀ ਆ ਕਿ ਵੈਸੇ ਜਿੰਨੀ ਕੁ ਮੇਰੀ ਇਨਫੋਰਮੇਸ਼ਨ ਹੈ ਉਹਦੇ ਹਿਸਾਬ ਦੇ ਨਾਲ ਇਹ ਕੁਝ ਤਾਂ ਪਹਿਲਾਂ ਪੰਜਾਬ ਦੇ ਵਿੱਚ ਨਹੀਂ ਸੀ ਸੁਣਿਆ ਜੀ। ਔਰ ਸਵਾਲਾਂ ਦਾ ਸਵਾਲ ਇਹ ਆ ਜੀ ਕਿ ਇਹ ਪੰਜਾਬ 'ਚ ਹੀ ਸੁਣਨ ਨੂੰ ਕਿਉਂ ਮਿਲ ਰਿਹਾ ਜੀ। ਐਕਚੁਅਲੀ ਜਿਹੜੇ ਇਹ ਪਲੇਟਲੈਟਸ ਹੁੰਦੇ ਨੇ ਜੀ, ਜਦੋਂ ਜਿਹੜਾ ਬਿਮਾਰੀ ਹੋ ਜਾਂਦੀ ਫਿਰ ਉਹ ਜਿਹੜਾ ਖੂਨ ਹੈ ਉਹ ਮਸ਼ੀਨ ਦੇ ਵਿੱਚ ਪਾ ਕੇ ਉਹਦੇ ਵਿੱਚ ਜਿਹੜੇ ਪਲੇਟਲੈਟਸ ਨੇ ਜੀ ਉਹ ਪਾਏ ਜਾਂਦੇ ਨੇ ਤਾਂ ਕਿ ਜਿਹੜੇ ਬਿਮਾਰੀਆਂ ਦਾ ਮੁਕਾਬਲਾ ਕਰਦੇ ਨੇ। ਡੇਂਗੂ ਦੇ ਵਾਸਤੇ ਖਾਸ ਤੌਰ ਦੇ ਉੱਤੇ ਇਹਦੀ ਵਰਤੋਂ ਜਿਹੜੀ ਪਲੇਟਲੈਟਸ ਨੇ ਉਹਨਾਂ ਦੀ ਕੀਤੀ ਜਾਂਦੀ ਹੈ। ਸੋ ਪੰਜਾਬ ਦੇ ਵਿੱਚ ਇਹ ਪਿਛਲੇ ਦਿਨੀ ਨਕਲੀ ਪਲਾਜ਼ਮਾ ਜਿਹੜਾ ਸੀਗਾ ਜੀ ਉਹ ਫੜਿਆ ਗਿਆ ਸੀਗਾ। ਨਕਲੀ ਕਿੱਟ ਜਿਹੜੀਆਂ ਸੀਗੀਆਂ ਉਹ ਫੜੀਆਂ ਗਈਆਂ ਸੀਗੀਆਂ। ਹੁਣ ਜਿਹੜੀ ਕਾਊਂਟਰ ਇੰਟੈਲੀਜੈਂਸ ਹੈ ਬਠਿੰਡੇ ਦੀ ਟੀਮ, ਉਹ ਨਕਲੀ ਖੂਨ ਮਾਮਲੇ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹੈ ਜ਼ਹੀਰ ਵੋਰਾ, ਉਹਨੂੰ ਹਿਰਾਸਤ ਦੇ ਵਿੱਚ ਲੈਣ ਦੇ ਵਾਸਤੇ ਮੁੰਬਈ ਜਿਹੜੀ ਉਹ ਜਾਊਗੀ। ਬਲੱਡ ਬੈਂਕ ਦੇ ਚੀਫ ਲੈਬ ਟੈਕਨੀਸ਼ੀਅਨ ਦਿਲਬਾਗ ਸਿੰਘ ਨੇ ਰਾਤੋਂ ਰਾਤ ਅਮੀਰ ਬਣਨ ਦੇ ਵਾਸਤੇ ਇਹ ਨਕਲੀ ਖੂਨ ਪਲਾਜ਼ਮਾ ਦਾ ਕਾਰੋਬਾਰ ਚੁਣਿਆ ਸੀ ਤੇ ਜ਼ਹੀਰ ਵੋਰਾ ਨੇ 5000 ਲੀਟਰ ਨਕਲੀ ਪਲਾਜ਼ਮਾ ਖਰੀਦਣ ਦਾ ਆਰਡਰ ਜਿਹੜਾ ਉਹ ਦਿੱਤਾ ਸੀਗਾ। ਔਰ ਦਿਲਬਾਗ ਦੇ ਵੱਲੋਂ ਉਹਨੂੰ 1.25 ਕਰੋੜ ਦੇ ਨਕਲੀ ਪਲਾਜ਼ਮਾ ਦੀ ਪਹਿਲੀ ਖੇਪ ਜਿਹੜੀ ਆ ਜੀ ਉਹ ਦਿੱਤੀ ਜਾਣੀ ਸੀਗੀ। ਇਹ ਇੰਟੈਲੀਜੈਂਸ ਨੂੰ ਨਸ਼ਿਆਂ ਦੇ ਕਾਰੋਬਾਰ ਵਾਲੇ ਇਤਲਾਹ ਮਿਲੀ ਸੀ, ਪਰ ਜਦੋਂ ਇਹ ਬੰਦੇ ਫੜੇ ਗਏ
ਤਾਂ ਇਹ ਮਾਮਲਾ ਸਾਹਮਣੇ ਆਇਆ ਜੀ ਵੀ ਇਹ ਨਸ਼ਿਆਂ ਨਾਲ ਜੁੜਿਆ ਹੋਇਆ ਮਾਮਲਾ ਨਹੀਂ ਗਾ। ਇਹ ਤਾਂ ਬਿਲਕੁਲ ਇੱਕ ਨਵੀਂ ਚੀਜ਼ ਜਿਹੜੀ ਆ ਜੀ ਉਹ ਪੈਦਾ ਕਰ ਦਿੱਤੀ ਗਈ ਆ। ਨਕਲੀ ਪਲਾਜ਼ਮਾ ਜਿਹੜਾ ਜੀ ਉਹ ਬਣਾ ਦਿੱਤਾ ਗਿਆ। ਔਰ ਇਹਦੇ ਵਿੱਚ ਜਿਹੜਾ ਚੀਫ ਲੈਬ ਟੈਕਨੀਸ਼ੀਅਨ ਦਿਲਬਾਗ ਸਿੰਘ, ਮੈਕਸ ਹਸਪੀਟਲ ਬਠਿੰਡਾ ਦੇ ਲੈਬ ਟੈਕਨੀਸ਼ੀਅਨ ਪਰਮਜੀਤ ਸਿੰਘ ਜਿਹੜਾ ਬਹਿਮਣ ਦੀਵਾਨਾ ਦਾ ਰਹਿਣ ਵਾਲਾ, ਪਿੰਡ ਬੀਬੀਵਾਲਾ ਦਾ ਪਰਮਜੀਤ ਸਿੰਘ ਜਿਹੜਾ ਬਠਿੰਡੇ 'ਚ ਸੁਖਮਣੀ ਫਰਮਾ ਨਾਮ ਦੀ ਦੁਕਾਨ ਚਲਾਉਂਦਾ, ਨਰਿੰਦਰ ਸਿੰਘ ਫੜਿਆ ਜੀ ਬਹਿਮਣ ਦੀਵਾਨਾ ਦਾ, ਔਰ ਇੱਕ ਟਰੱਕ ਡਰਾਈਵਰ ਜਿਹੜਾ ਯੂਪੀ ਤੋਂ ਆ, ਇਹਨਾਂ ਨੂੰ ਜਿਹੜਾ ਉਹ ਫੜਿਆ। ਔਰ ਇਹ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਉਹ ਹੈਗੇ ਨੇ। ਜਿਹੜੇ ਅਧਿਕਾਰੀ ਨੇ ਜੀ ਉਹ ਇਹ ਕਹਿੰਦੇ ਨੇ ਕਿ ਜਿਹੜੀ ਹੈ ਜੀ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਆ ਔਰ ਮੁੰਬਈ ਤੋਂ ਜ਼ਹੀਰ ਵੋਹਰਾ ਨੂੰ ਪੜਤਾਲ ਦੇ ਵਿੱਚ ਸ਼ਾਮਲ ਕੀਤਾ ਜਾਊਗਾ, ਜਿਹਦੇ ਤੋਂ ਬਾਅਦ ਹੋਰ ਜਿਹੜੇ ਆ ਜੀ ਉਹ ਖੁਲਾਸੇ ਹੋ ਸਕਦੇ ਨੇ। ਹੁਣ ਤਾਂ ਦੇਖੋ ਜੀ ਇਹ ਬਦਕਿਸਮਤੀ ਦੇ ਨਾਲ ਕਹਿਣਾ ਪੈਂਦਾ ਕਿ ਇਹ ਜਿਹੜੀਆਂ ਖਬਰਾਂ ਨੇ ਇਹ ਪੰਜਾਬ ਦਾ ਪਾਰਟ ਕਿਉਂ ਜਿਹੜਾ ਜੀ ਉਹ ਬਣ ਰਹੀਆਂ ਨੇ। ਕਿਸੇ ਟਾਈਮ ਇਹ ਖਬਰਾਂ ਜਿਹੜੀਆਂ ਸੀ ਕਿਤੇ ਹੋਰ ਸੂਬਿਆਂ ਤੋਂ ਆਉਂਦੀਆਂ ਹੁੰਦੀਆਂ ਸੀਗੀਆਂ ਕਿ ਉੱਥੇ ਆਹ ਵੀ ਹੋਈ ਜਾਂਦਾ, ਉੱਥੇ ਆਹ ਵੀ ਹੋਈ ਜਾਂਦਾ। ਨਕਲੀ ਡਰੱਗ ਜਿਹੜੀ ਆ ਜੀ, ਜਿਹੜੀ ਸਿੰਥੈਟਿਕ ਡਰੱਗ ਆ, ਉਹ ਇੱਥੇ ਇੰਟਰੋਡਿਊਸ ਕੀਤੀ ਗਈ ਔਰ ਕਿਵੇਂ ਵਿਸ਼ਵ ਭਰ ਦੇ ਵਿੱਚ ਜਿਹੜਾ ਉਹ ਛਾ ਗਈ, ਉਹ ਵੇਖਣ ਵਾਲੀ ਗੱਲ ਸੀ। ਹੁਣ ਆਹ ਬੰਦੇ ਤਾਂ ਫੜ ਲਏ ਨਕਲੀ ਪਲਾਜ਼ਮਾ ਵਾਲੇ, ਪਰ ਜਿਹੜਾ ਇੱਕ ਆਈਡੀਆ ਦੇ ਦਿੱਤਾ ਇਹਨਾਂ ਨੇ ਕਿ ਇੱਥੋਂ ਵੀ ਪੈਸੇ ਬਣ ਸਕਦੇ ਆ, ਤੁਸੀਂ ਦੇਖਣਾ ਇਹ ਨਵੀਂ ਲਾਹਨਤ ਜਿਹੜੀ ਹੈ ਜੀ ਪੰਜਾਬ ਤੇ ਨੇੜੇ ਤੇੜੇ ਹੋਰ ਜ਼ਿਆਦਾ ਵਧੂਗੀ। ਅਜੀਤ ਜੀ ਬਿਲਕੁਲ, ਇਹਨਾਂ ਨੂੰ ਵੀ ਕਿੰਨਾ ਕੁ ਫੜਨਾ ਆਪਾਂ ਨੂੰ ਪਤਾ ਹੀ ਆ ਕਿ ਇੰਨਾ ਕੁਛ ਪਹਿਲਾਂ ਹੋਇਆ ਤਾਂ ਕਿਸੇ ਨੂੰ ਫੜਿਆ ਨਹੀਂ ਗਿਆ, ਬੇਸ਼ੱਕ ਦੋਸ਼ੀ ਸਾਹਮਣੇ ਹੀ ਆ ਹਜੇ। ਅਤੇ ਕੱਲ ਆਪਾਂ ਪਿੰਡ ਦੌਲੇ ਦੀ ਗੱਲ ਕੀਤੀ ਸੀਗੀ ਤਾਂ ਪਿੰਡ ਦੌਲੇਵਾਲ ਦੇ ਵਿੱਚ ਫੇਰ ਚਰਚਾ ਹੋ ਰਹੀ ਹੈ ਪਿੰਡ ਦੀ। ਐਕਚੁਅਲੀ ਜੀ ਦੌਲੇਵਾਲਾ ਤਾਂ ਛਾਇਆ ਪਿਆ ਇਸ ਵੇਲੇ, ਚਾਹੇ ਉਹ ਨੈਸ਼ਨਲ ਮੀਡੀਆ ਹੈ ਜੀ ਚਾਹੇ ਇੰਟਰਨੈਸ਼ਨਲ ਮੀਡੀਆ ਹੈ। ਕਿਹੜਾ ਮੀਡੀਆ ਹੈ ਜਿਹਨੇ ਦੌਲੇਵਾਲ ਦਾ ਜ਼ਿਕਰ ਨਹੀਂ ਕੀਤਾ, ਜਿਹਦੇ ਬਾਰੇ ਇਹ ਮਸ਼ਹੂਰ ਹੈ ਕਿ 35 ਲੱਖ ਰੁਪਏ ਦੀ ਡਰੱਗ ਜਿਹੜੀ ਆ ਜੀ ਉਹ ਰੋਜ਼ ਦੀ ਇਸ ਪਿੰਡ ਦੇ ਵਿੱਚ ਵਿਕਦੀ ਆ। ਸਾਰਾ ਪਿੰਡ ਹੀ ਇਸ ਕੰਮ ਲੱਗਿਆ, ਵੱਡੀਆਂ ਵੱਡੀਆਂ ਗੱਡੀਆਂ, ਔਰ ਪਿੰਡ ਦਾ ਕੋਈ ਘਰ ਨਹੀਂ ਜਿਹਦੇ ਉੱਤੇ ਪਰਚਾ ਦਰਜ ਨਹੀਂਗਾ ਜੀ। ਔਰ ਇਸ ਪਿੰਡ ਦੇ ਵਿੱਚ ਇੱਕ ਜਿਹੜਾ ਵਿਅਕਤੀ ਸੀਗਾ ਉਹਨੂੰ ਕਾਬੂ ਕਰਨ ਦੇ ਵਾਸਤੇ ਪੁਲਿਸ ਗਈ ਤੇ ਪੁਲਿਸ ਉੱਥੇ ਵੜ ਕਿਵੇਂ ਸਕਦੀ ਸੀ, ਸਵਾਲ ਇਹ ਸੀ। ਔਰ ਇਹਦੇ ਦੌਰਾਨ ਹੌਲਦਾਰ ਜਿਹੜਾ ਸੀਗਾ ਜੀ ਉਹਦਾ ਕੁਟਾਪਾ ਇਹਨਾਂ ਜਿਹੜੇ ਤਸਕਰ ਸੀ ਉਹਨਾਂ ਨੇ ਕਰ ਦਿੱਤਾ, ਉਹਦੀ ਵਰਦੀ ਜਿਹੜੀ ਸੀ ਉਹ ਪਾੜਤੀ ਤੇ ਜਿਹੜੇ ਮੁਲਜ਼ਮ ਨੂੰ ਕੁਝ ਲੋਕ ਜਿਹੜੇ ਉਹ ਛਡਵਾ ਕੇ ਫਰਾਰ ਹੋ ਗਏ। ਇਹ ਜਿਹੜਾ ਇੱਕ ASI ਆ ਉਹਦੀ ਸ਼ਿਕਾਇਤ ਦੇ ਉੱਤੇ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇੱਥੇ ਇਹ ਆਖਿਆ ਗਿਆ ਜੀ ਹੁਣ ਫੜਿਆ ਕਿਹੜੇ ਤਸਕਰਾਂ ਨੇ, ਸਾਰਾ ਪਿੰਡ ਹੀ ਜਿਹੜਾ ਉਹ ਤਸਕਰਾਂ ਦਾ। ਔਰ ਜਿਹੜੀ ਪੁਲਿਸ ਹੈ ਉਹ ਹੁਣ ਭੱਜ ਦੌੜ ਜਿਹੜੀ ਆ ਉਹ ਕਰ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਪੁਲਿਸ ਮੁਲਾਜ਼ਮ ਨੂੰ ਕੁੱਟਿਆ। ਜਿਹੜੇ ਪੁਲਿਸ ਵਾਲੇ ਨੇ ਜੀ ਉਹ ਡਰਦੇ ਨੇ ਇਸ ਪਿੰਡ ਦੇ ਵਿੱਚ ਜਾਣ ਤੋਂ। ਤੁਹਾਨੂੰ ਯਾਦ ਹੋਣਾ ਪਿੰਡ ਦੇ ਬਾਹਰ ਕੁਝ ਸਮਾਂ ਪਹਿਲਾਂ ਬੋਰਡ ਲਾ ਦਿੱਤੇ ਗਏ ਸੀਗੇ ਕਿ ਇਹ ਪਿੰਡ ਜਿਹੜਾ ਜੀ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਹੈ, ਇਸ ਕਰਕੇ ਕੋਈ ਵੀ ਜਿਹੜਾ ਇੱਥੇ ਜਾਵੇ ਉਹ ਸੋਚ ਸਮਝ ਕੇ ਜਾਵੇ। ਇਹ ਬੋਰਡ ਮੁੜ ਕੇ ਪੱਟ ਦਿੱਤੇ ਕਿ ਪਿੰਡ ਨੂੰ ਬਦਨਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪਿਛਲੇ ਦਿਨੀ ਜਿਹੜੇ DGP ਨੇ ਉਹ ਗਏ ਸੀਗੇ ਪਿੰਡ ਦੇ ਵਿੱਚ ਕਿ ਛੱਡੋ ਇਹ ਕੰਮ। ਪਿੰਡ ਵਾਲਿਆਂ ਨੇ ਜਿਹੜਾ ਸਵਾਲ ਪਾਇਆ ਸੀਗਾ ਉਹਦਾ ਸਵਾਲ ਅੱਜ ਤੱਕ ਕਿਸੇ ਕੋਲੇ ਨਹੀਂ ਆ। ਉਹ ਕਹਿੰਦੇ ਠੀਕ ਆ ਜੀ ਛੱਡ ਦਿੰਦੇ ਆ, ਸਾਨੂੰ ਨੌਕਰੀਆਂ ਦੇ ਦਿਓ। ਸਾਡੇ ਕੋਲ ਜਦੋਂ ਕੋਈ ਨੌਕਰੀ ਨਹੀਂ ਹੈਗੀ ਅਸੀਂ ਪੈਸੇ ਕਿੱਥੋਂ ਕਮਾਈਏ, ਇਸ ਪਾਸਿਓਂ ਕਮਾਉਣ ਲੱਗ ਗਏ। ਤੁਸੀਂ ਮੁੰਡਿਆਂ ਨੂੰ ਨੌਕਰੀਆਂ ਦੇ ਦਿਓ, ਅਸੀਂ ਨਸ਼ੇ ਵੇਚਣ ਤੋਂ ਤੌਬਾ ਕਰ ਦਿੰਦੇ ਹਾਂ। ਇੱਕ ਪਿੰਡ ਦੇ ਵਸਨੀਕਾਂ ਨੂੰ ਨਸ਼ੇ ਤੋਂ ਲਾਹੁਣ ਦੇ ਵਾਸਤੇ ਨੌਕਰੀ ਨਹੀਂ ਦਿੱਤੀ ਗਈ। ਵੱਖਰੀ ਗੱਲ ਹੈ ਕਿ ਇਹ ਦਾਅਵਾ ਅੱਜ ਵੀ ਕੀਤਾ ਜਾ ਰਿਹਾ ਕਿ 1.25 ਲੱਖ ਨੌਕਰੀਆਂ ਅਸੀਂ ਅਗਲੀਆਂ ਚੋਣਾਂ ਤੋਂ ਪਹਿਲਾਂ ਦੇ ਦੇਣੀਆਂ ਨੇ। ਬਿਲਕੁਲ ਜੀ, ਦੇਖੋ ਕੀ ਕੁਛ ਹੁੰਦਾ ਆ। ਪਹਿਲੀਆਂ ਵਾਲਿਆਂ ਦੇ ਤਾਂ ਪੈਸੇ ਨਹੀਂ ਦਿੱਤੇ ਗਏ। ਤੇ ਅੱਗੇ ਆਪਾਂ ਜਗਤਾਰ ਸਿੰਘ ਹਵਾਰਾ ਦੀ ਗੱਲ ਕਰੀਏ ਕਿ ਕਹਿੰਦੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਤਿਆਰੀ ਜੀ ਇਹ ਚੱਲ ਰਿਹਾ ਜੀ ਇਸ ਵੇਲੇ ਕਿ ਜਗਤਾਰ ਸਿੰਘ ਹਵਾਰੇ ਨੂੰ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਭੇਜਣ ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਉਹਦੇ ਵਿਰੁੱਧ ਜਿਹੜੇ ਚੱਲ ਰਹੇ 6 ਕੇਸ ਸੀ ਉਹਦੀ ਸੁਣਵਾਈ ਪੂਰੀ ਹੋ ਗਈ ਆ। ਆਖਰੀ ਕੇਸ ਦੇ ਵਿੱਚ ਉਹ 29 ਮਈ ਨੂੰ ਬਰੀ ਹੋ ਗਿਆ ਸੀਗਾ। ਦਿੱਲੀ ਪੁਲਿਸ ਦੇ ਵੱਲੋਂ ਪੰਜਾਬ ਸਰਕਾਰ ਨੂੰ ਉਹਦੇ ਤਬਾਦਲੇ ਦੀ ਸੂਚਨਾ ਦੇ ਦਿੱਤੀ ਗਈ ਹੈ। ਉਹ ਪਿਛਲੇ 7 ਸਾਲਾਂ ਤੋਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਪੰਜਾਬ ਦੀਆਂ ਅੱਧੀ ਦਰਜਨ ਅਦਾਲਤਾਂ ਦੇ ਵਿੱਚ ਉਹਦੇ ਖਿਲਾਫ 29 ਕੇਸ ਚੱਲ ਰਹੇ ਨੇ। ਦਿੱਲੀ ਤੋਂ ਉਹਨੂੰ ਪੇਸ਼ੀ ਤੇ ਲਿਆਉਣ ਵੇਲੇ ਵੱਡੀ ਜਿਹੜੀ ਸੁਰੱਖਿਆ ਦਾ ਬੰਦੋਬਸਤ ਕਰਨਾ ਪੈਂਦਾ ਹੈ, ਜਿਹਦੇ ਕਰਕੇ ਪੰਜਾਬ ਦੇ ਕਿਸੇ ਜੇਲ੍ਹ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਭੇਜਿਆ ਜਾ ਰਿਹਾ ਹੈ। ਚੰਡੀਗੜ੍ਹ ਦੀ ਬੜੈਲ ਜੇਲ੍ਹ ਦੇ ਵਿੱਚ ਉਹਨੂੰ ਤਬਦੀਲ ਕਰਨ ਦੇ ਆਸਾਰ ਬਹੁਤ ਘੱਟ ਨੇ। ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਉਹਦੇ ਖਿਲਾਫ ਕੋਈ ਕੇਸ ਨਹੀਂ ਚੱਲ ਰਿਹਾ। ਉਹਦੇ 3 ਕੇਸ ਲੁਧਿਆਣੇ ਦੀਆਂ ਅਦਾਲਤਾਂ ਦੇ ਵਿੱਚ ਨੇ, ਜਲੰਧਰ ਦੀਆਂ ਅਦਾਲਤਾਂ ਦੇ ਵਿੱਚ 2 ਨੇ, ਸਮਰਾਲੇ ਦੀ ਅਦਾਲਤ ਦੇ ਵਿੱਚ 6 ਨੇ, ਧੂਰੀ ਦੀ ਅਦਾਲਤ ਦੇ ਵਿੱਚ 1 ਹੈ। ਇੱਕ ਕੇਸ ਚਮਕੌਰ ਸਾਹਿਬ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਔਰ ਅੰਬਾਲੇ ਦੀ ਅਦਾਲਤ ਦੇ ਵਿੱਚ ਇੱਕ ਕੇਸ ਉਹ ਚੱਲ ਰਿਹਾ।
ਜਿਹੜੇ ਜਗਤਾਰ ਸਿੰਘ ਹਵਾਰਾ ਦੇ ਵਕੀਲ ਨੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕਰਕੇ ਉਹਨੂੰ ਪੰਜਾਬ ਦੇ ਵਿੱਚ ਭੇਜਣ ਦੀ ਜਿਹੜੀ ਆ ਜੀ ਉਹ ਮੰਗ ਕੀਤੀ ਆ। ਅਦਾਲਤ ਦੇ ਵੱਲੋਂ ਪਟੀਸ਼ਨ ਦੇ ਉੱਤੇ ਸੁਣਵਾਈ 7 ਜੁਲਾਈ ਨੂੰ ਜਿਹੜੀ ਆ ਜੀ ਉਹ ਹੋਣੀ ਹੈ। ਇਸ ਗੱਲ ਦੀ ਉਮੀਦ ਹੈ ਕਿ ਅਦਾਲਤ ਜਿਹੜੀ ਆ ਉਹਨੂੰ ਇੱਥੇ ਕਹਿ ਸਕਦੀ ਹੈ ਜੀ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇ। ਇੱਥੇ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਅਜੇ ਇਹਦੇ ਸਬੰਧ ਦੇ ਵਿੱਚ ਕੁਝ ਵੀ ਜਿਹੜਾ ਜੀ ਨਹੀਂ ਦੱਸਿਆ ਜਾ ਰਿਹਾ। ਇੱਥੇ ਵੀ ਦੱਸ ਦਈਏ ਕਿ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਸੀਗਾ ਉਹਦੇ ਵਿੱਚ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹਨੂੰ ਜਿਹੜਾ ਜੀ ਉਹ ਨਾਮਜ਼ਦ ਕੀਤਾ ਗਿਆ ਸੀਗਾ। ਔਰ ਪੰਜਾਬ ਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਆਉਣ ਦੇ ਨਾਲ ਕੀ ਸਿੱਖ ਸਿਆਸਤ ਜਿਹੜੀ ਆ ਜੀ ਉਹ ਪ੍ਰਭਾਵਿਤ ਹੋਊਗੀ, ਇਹ ਸਵਾਲ ਹੈ ਜੀ। ਬਿਲਕੁਲ ਜੀ, ਇਸ ਦੇ ਪਿੱਛੇ ਬਹੁਤ ਕੁਛ ਹੈਗਾ ਆ, ਆਉਣ ਵਾਲੇ ਟਾਈਮ ਦੇ ਵਿੱਚ ਬਾਅਦ ਵਿੱਚ ਪਤਾ ਲੱਗੂਗਾ। ਅਤੇ ਅੱਗੇ ਪੰਜਾਬ ਦੀ ਗੱਲ ਕਰੀਏ ਕਿ ਬਿਜਲੀ ਸਰਪਲਸ ਪਾਵਰਕਾਮ ਨੇ 2 ਦਿਨਾਂ ਵਿੱਚ 60 ਕਰੋੜ ਦੀ ਬਿਜਲੀ ਖਰੀਦੀ। ਤੇ ਬਿਲਕੁਲ ਇੱਥੇ ਬਿਜਲੀ ਜਿਹੜੀ ਹੈ ਜੀ ਉਹ ਸਰਪਲਸ ਹੈ ਔਰ ਪਾਵਰਕਾਮ ਨੇ ਝੋਨੇ ਦੇ ਸੀਜ਼ਨ ਦੇ ਪਹਿਲੇ 2 ਦਿਨਾਂ ਦੇ ਵਿੱਚ 60 ਕਰੋੜ ਰੁਪਏ ਦੀ ਬਿਜਲੀ ਬਾਹਰੋਂ ਖਰੀਦੀ ਹੈ। ਔਰ ਬਿਜਲੀ ਦੀ ਮੰਗ ਦੇ ਵਾਧੇ ਮਗਰੋਂ ਪਾਵਰਕਾਮ ਨੇ ਰੋਪੜ ਥਰਮਲ ਪਲਾਂਟ ਦੇ ਇੱਕ ਉਤਪਾਦਨ ਯੂਨਿਟ ਨੂੰ ਛੱਡ ਕੇ ਬਾਕੀ ਸਾਰੇ 13 ਯੂਨਿਟਾਂ ਨੂੰ ਭਖਾਤਾ ਔਰ ਬਿਜਲੀ ਦੀ ਮੰਗ ਕੱਲ ਜਿਹੜੀ ਸੀ ਉਹ 2100 ਲੱਖ ਯੂਨਿਟ ਤੇ ਪਹੁੰਚ ਗਈ ਸੀਗੀ। ਪਾਵਰਕਾਮ ਨੇ ਝੋਨੇ ਦੇ ਸੀਜ਼ਨ ਦੇ ਪਹਿਲੇ ਤੇ ਦੂਜੇ ਦਿਨ ਕੋਈ ਕੱਟ ਨਹੀਂ ਲਾਇਆ। ਪਹਿਲੇ ਦਿਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਗਈ ਆ। ਸਰਹੱਦੀ ਖੇਤਰ ਦੇ ਵਿੱਚ 8.5 ਘੰਟੇ ਬਿਜਲੀ ਸਪਲਾਈ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਪਾਵਰਕਾਮ ਨੇ ਬਿਜਲੀ ਸਪਲਾਈ ਦੀ ਜਿਹੜੀ ਹੈ ਜੀ ਉਹ ਮੰਗ ਨੂੰ ਪੂਰੀ ਕਰਨ ਦੇ ਵਾਸਤੇ ਸੈਕਟਰ ਐਲੋਕੇਸ਼ਨ ਤੋਂ 674 ਲੱਖ ਯੂਨਿਟ ਸਣੇ 1195 ਲੱਖ ਯੂਨਿਟ ਬਿਜਲੀ ਬਾਹਰੀ ਸਰੋਤਾਂ ਤੋਂ ਖਰੀਦੀ ਹੈ। ਪਾਵਰਕਾਮ ਨੇ ਇੱਕ ਦਿਨ ਦੇ ਵਿੱਚ ਕੱਲ 31 ਕਰੋੜ ਰੁਪਏ ਦੀ ਬਿਜਲੀ ਜਿਹੜੀ ਆ ਉਹ ਬਾਹਰੋਂ ਖਰੀਦੀ ਹੈ ਤੇ ਇੰਨੀ ਬਿਜਲੀ 16 ਜੂਨ ਨੂੰ ਖਰੀਦੇ ਜਾਣ ਦੀ ਗੱਲ ਜਿਹੜੀ ਆ ਜੀ ਉਹ ਆਖੀ ਗਈ ਹੈ। ਔਰ ਇਹ ਕਰੋੜਾਂ ਰੁਪਏ ਦੀ ਜਿਹੜੀ ਬਿਜਲੀ ਆ ਜੀ ਉਹ ਫਿਰ ਕਿਉਂ ਖਰੀਦੀ ਜਾ ਰਹੀ ਹੈ? ਕਿਉਂਕਿ ਇਹ ਦਾਅਵਾ ਤਾਂ ਪਿਛਲੇ ਤਕਰੀਬਨ 3 ਸਾਲਾਂ ਤੋਂ ਲਗਾਤਾਰ ਹੋ ਰਿਹਾ ਜੀ ਕਿ ਪੰਜਾਬ ਬਿਜਲੀ ਸਰਪਲਸ ਸੂਬਾ ਹੈ ਔਰ ਪੰਜਾਬ ਭਾਰਤ ਦਾ ਪਹਿਲਾ ਸੂਬਾ ਜਿਹਦੇ ਕੋਲੇ ਬਿਜਲੀ ਜਿਹੜੀ ਆ ਜੀ ਉਹ ਵਾਧੂ ਆ। ਤੇ ਇਹ ਵੀ ਗੱਲ ਜਿਹੜੀ ਚੱਲਦੀ ਰਹੀ ਆ ਕਿ ਵੀ ਇਹ ਤਾਂ ਸਾਨੂੰ ਸੈਂਟਰ ਦੀ ਸਰਕਾਰ ਪਰਮਿਸ਼ਨ ਨਹੀਂ ਦਿੰਦੀ, ਨਹੀਂ ਤਾਂ ਹੁਣ ਨੂੰ ਸਾਰਾ ਪਾਕਿਸਤਾਨ ਜਿਹੜਾ ਸੀਗਾ ਉਹ ਵੀ ਜਗਮਗ ਕਰਦਾ ਹੋਣਾ ਸੀਗਾ, ਪੂਰਾ ਪਾਕਿਸਤਾਨ ਹੀ ਸਰਪਲਸ ਹੋ ਜਾਣਾ ਸੀਗਾ ਜੇ ਕਿਤੇ ਲਾਈਨਾਂ ਇੱਧਰੋਂ ਖਿੱਚਣ ਦੀ ਪਰਮਿਸ਼ਨ ਹੁੰਦੀ। ਇਹ ਤਾਂ ਸੈਂਟਰ ਦੀ ਸਰਕਾਰ ਨੇ ਲੱਤ ਅੜਾ ਲਈ, ਨਹੀਂ ਤਾਂ ਪਾਕਿਸਤਾਨ ਵਾਲੇ ਵੀ ਵਿਚਾਰੇ ਆਰਾਮ ਦੇ ਨਾਲ ਸੌਂਦੇ ਜੀ ਗਰਮੀ ਦੇ ਦਿਨਾਂ 'ਚ। ਹਾਂਜੀ ਜੀ ਬਿਲਕੁਲ, ਉਹ ਤਾਂ ਵਿਚਾਰੇ ਅੱਜ ਵੀ ਵੇਟ ਕਰ ਰਹੇ ਆ। ਤੇ ਅੱਗੇ ਉੱਡਤਾ ਪੰਜਾਬ ਦੀ ਗੱਲ ਕਰੀਏ ਕਿ ਕੱਲ ਉਡੂਗਾ। ਬਿਲਕੁਲ ਜੀ, ਅੱਜ ਸਾਡੇ ਇੱਥੋਂ ਮੁਤਾਬਕ ਅੱਜ ਜਿਹੜਾ ਜੀ ਦਿਨ ਜਿਹੜਾ ਚੜਿਆ ਸੋ ਸ਼ੁੱਕਰਵਾਰ ਨੂੰ ਇਹ ਫਿਲਮ ਜਿਹੜੀ ਹੈ ਜੀ ਜਿੰਨੀਆਂ ਹਰਡਲ ਸੀਗੀਆਂ ਉਹ ਨਿਕਲ ਗਈਆਂ ਨੇ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਖਾਰਜ ਹੋ ਗਈ ਆ। ਜਿਹੜੀ ਹਾਈ ਕੋਰਟ ਦੇ ਵਿੱਚ 2 ਪਟੀਸ਼ਨਾਂ ਸੀਗੀਆਂ ਜੀ ਉਹ ਵੀ ਖਾਰਜ ਹੋ ਗਈਆਂ ਨੇ ਜੀ। ਔਰ ਇੱਥੇ ਬੜੀ ਅਜੀਬੋ ਗਰੀਬ ਤਰੀਕੇ ਨਾਲ ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ, ਇਹ ਪਟੀਸ਼ਨ ਪਾਈ ਗਈ ਸੀ ਜੀ ਇਹ ਕੁੜੀਆਂ ਨੂੰ ਬਦਨਾਮ ਕਰਨ ਦੇ ਵਾਸਤੇ ਆ, ਔਰਤਾਂ ਨੂੰ ਬਦਨਾਮ ਕਰਨ ਦੇ ਵਾਸਤੇ ਆ। ਇੱਕ ਵੀ ਔਰਤ ਜਿਹੜੀ ਆ ਜੀ ਉਹ ਇੱਥੇ ਪੰਜਾਬ ਦੇ ਵਿੱਚ ਨਸ਼ਾ ਨਹੀਂ ਕਰਦੀ, ਉਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀਗਾ। ਪਰ ਇਹ ਨਹੀਂ ਪਤਾ ਲੱਗਿਆ ਜੀ ਵੀ ਲੱਖਾਂ ਰੁਪਈਏ ਜਿਹੜਾ ਉਹ ਖਰਚ ਕੇ ਪੰਜਾਬ ਦੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਔਰਤਾਂ ਦਾ ਨਸ਼ਾ ਛਡਾਊ ਸੈਂਟਰ ਜਿਹੜਾ ਪਹਿਲਾ ਉਹ ਕਿਉਂ ਖੋਲ੍ਹਿਆ ਗਿਆ? ਕਿਉਂਕਿ ਸੱਤਾਧਾਰੀ ਧਿਰ ਦੇ ਨਾਲ ਹੀ ਸੰਬੰਧਿਤ ਨੇ ਬੀਬੀ ਲਾਂਡਰਾ ਜਿਨ੍ਹਾਂ ਨੇ ਇਹ ਜਿਹੜੀ ਹੈ ਜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਸੀਗੀ। ਉਹਦਾ ਇੱਕ ਵੱਖਰਾ ਕਲਿੱਪ ਜਿਹੜਾ ਜੀ ਉਹ ਘੁੰਮੀ ਜਾਂਦਾ ਉਸ ਜਿਹੜਾ ਅੰਮ੍ਰਿਤਸਰ ਦੇ ਵਿੱਚ ਖੁੱਲ੍ਹਿਆ ਨਸ਼ਾ ਛਡਾਊ ਸੈਂਟਰ ਹੈ ਕਿ ਕਿਹੋ ਜਿਹੇ ਕੇਸ ਜਿਹੜੇ ਆ ਜੀ ਉੱਥੇ ਆ ਰਹੇ ਨੇ ਔਰ ਕਿੱਥੋਂ ਆ ਰਹੇ ਨੇ। ਉਹ ਜਿਹੜੇ ਡਾਕਟਰ ਸਾਹਿਬਾਂ ਨੇ ਉਹ ਇਹ ਕਹਿ ਰਹੇ ਆ ਕਿ ਮੈਕਸੀਮਮ ਕੇਸ ਜਿਹੜੇ ਆ ਜੀ ਉਹ ਪੰਜਾਬ ਦੇ ਵਿੱਚੋਂ ਆ ਰਹੇ ਆ। ਬਾਕੀ ਕੁਝ ਕਹਿੰਦੇ ਆ ਦੂਜੀਆਂ ਸਟੇਟਾਂ ਤੋਂ ਵੀ ਆਉਂਦੇ ਨੇ ਪਰ ਬਹੁਤੇ ਕੇਸ ਜਿਹੜੇ ਆ ਜੀ ਉਹ ਪੰਜਾਬ ਦੇ ਨੇ। ਇਹ ਸਾਰੀਆਂ ਜਿਹੜੀਆਂ ਸੀਗੀਆਂ ਜੀ ਚੀਜ਼ਾਂ ਪਾਸੇ ਕਰਦਿਆਂ ਹੋਇਆਂ ਜਿਹੜੀ ਇਹ ਫਿਲਮ ਹੈ ਅੱਜ ਰਿਲੀਜ਼ ਦੇ ਮੌਕੇ ਦੇ ਉੱਤੇ ਜਿਹੜੀ ਹੈ ਜੀ ਉਹ ਪਹੁੰਚ ਗਈ ਹੈ। ਪ੍ਰੋਡਿਊਸਰ ਡਾਇਰੈਕਟਰ ਜਿਹੜੇ ਨੇ ਜੀ ਇਸ ਪੱਖੋਂ ਤਾਂ ਖੁਸ਼ ਨੇ ਕਿ ਫਿਲਮ ਦੀ ਪ੍ਰਮੋਸ਼ਨ ਜਿਹੜੀ ਆ ਉਹ ਬਹੁਤ ਹੋਈ ਆ, ਓਵਰ ਪ੍ਰਮੋਸ਼ਨ ਹੋ ਗਈ ਤੁਸੀਂ ਇਹ ਕਹਿ ਲਓ। ਜਦੋਂ ਕਿਸੇ ਚੀਜ਼ ਦੀ ਓਵਰ ਪ੍ਰਮੋਸ਼ਨ ਹੋ ਜਾਂਦੀ ਆ ਫਿਰ ਜਿਹੜੇ ਦਰਸ਼ਕ ਨੇ ਉਹਨਾਂ ਦੀਆਂ ਐਕਸਪੈਕਟੇਸ਼ਨ ਜਿਹੜੀਆਂ ਉਹ ਬਹੁਤ ਹਾਈ ਹੋ ਜਾਂਦੀਆਂ ਨੇ। ਉਹਨਾਂ ਦੇ ਉੱਤੇ ਕਿੰਨਾ ਇਹ ਜਿਹੜਾ ਜੀ ਉਹ ਖਰਾ ਉਤਰਦੀ ਹੈ ਇਹ ਫਿਲਮ, ਇਹ ਤਾਂ ਵੇਖ ਕੇ ਹੀ ਜਿਹੜਾ ਜੀ ਉਹ ਪਤਾ ਲੱਗੂਗਾ। ਹਾਂ, ਜਿਹੜੀ ਫਿਕਰਮੰਦੀ ਉਹਨਾਂ ਦੀ ਇਹ ਜ਼ਰੂਰ ਹੈ ਕਿ ਜਿਹੜੀ ਲੀਕ ਹੋਈ ਸੀਗੀ ਫਿਲਮ ਇਹਦੇ ਬਾਰੇ ਦੇ ਵਿੱਚ ਵੀ ਆਪੋ ਆਪਣੀ ਜਗ੍ਹਾ ਦੇ ਉੱਤੇ ਕਈ ਕੁਛ ਜਿਹੜਾ ਜੀ ਉਹ ਚੱਲੀ ਜਾ ਰਿਹਾ। ਪਰ ਫਿਰ ਵੀ ਸ਼ਾਇਦ ਜਿੰਨੀ ਇਹਦੀ ਚਰਚਾ ਹੋਈ ਹੈ
ਇਹ ਕਿਹਾ ਜਾ ਸਕਦਾ ਜੀ ਕਿ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਇੱਕ ਵਾਰੀ ਤਾਂ ਇਹਨੂੰ ਜਿਹੜਾ ਜੀ ਉਹ ਵੇਖਣ ਦੇ ਵਾਸਤੇ ਜਾਣਗੇ। ਵੇਖਣੀ ਹੈ ਕਿਸੇ ਨੇ, ਨਹੀਂ ਵੇਖਣੀ, ਹਰ ਬੰਦੇ ਦੀ ਆਪਣੀ ਜਿਹੜੀ ਹੈ ਜੀ ਉਹ ਚੋਇਸ ਹੈ। ਇੱਥੇ ਕੋਈ ਇਹ ਤਾਂ ਨਹੀਂ ਹੈ ਕਿ ਇਹਨੂੰ ਵੇਖਿਆ ਜ਼ਰੂਰ ਜਾਵੇ। ਕੁਝ ਲੋਕ ਹੋਣਗੇ ਜੀ ਜਿਹੜਾ ਇਹਨੂੰ ਨਹੀਂ ਵੇਖਣਗੇ, ਇਹਦਾ ਵਿਰੋਧ ਵੀ ਕਰਨਗੇ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਅਬਿਊਜ਼ਿਵ ਲੈਂਗੁਏਜ ਜਿਹੜੀ ਹੈ ਜੀ ਉਹਦੀ ਵਰਤੋਂ ਕੀਤੀ ਗਈ ਹੈ। ਇਹ ਵੀ ਤਕਰੀਬਨ ਜਗ ਜ਼ਾਹਰ ਹੈ। ਏ ਸਰਟੀਫਿਕੇਟ ਹੈ, ਇਸ ਕਰਕੇ ਬਾਲਗਾਂ ਦੇ ਵਾਸਤੇ ਹੈ ਇਹ ਫਿਲਮ। ਛੋਟੇ ਬੱਚਿਆਂ ਚਰਚਾਵਾਂ ਦੇ ਵਿੱਚ ਇਹ ਜਿਹੜੀ ਫਿਲਮ ਆਈ ਆ ਉਹਨੇ ਕੁਝ ਲੋਕ ਜਿਹੜੇ ਨੇ ਉਹ ਸੁੰਨ ਕੀਤੇ ਪਏ ਨੇ ਜੀ, ਵੀ ਪਤਾ ਨਹੀਂ ਇਹਦੇ ਵਿੱਚੋਂ ਕੀ ਨਿਕਲਣਾ ਤੇ ਉਹਨਾਂ ਨੂੰ ਇਸ ਫਿਲਮ ਨੇ ਕਿਵੇਂ ਹਰਟ ਕਰਨਾ। ਕੌਣ ਨੇ ਉਹ ਲੋਕ, ਸਭ ਨੂੰ ਪਤਾ ਜੀ। ਬਿਲਕੁਲ ਜੀ, ਮਨ ਦਾ ਡਰ ਆ ਜਿਹੜਾ ਉਹ ਰਾਤ ਨੂੰ ਇਹਨਾਂ ਨੂੰ ਸੌਣ ਨਹੀਂ ਦਿੰਦਾ। ਤੇ ਅਖੀਰ ਵਿੱਚ ਅੱਜ ਨਵਾਂ ਕਿ ਆਈ ਜਦੋਂ ਦੀ ਟੀਮ ਪ੍ਰਸ਼ਾਂਤ ਇੱਧਰ ਕਈ ਲੋਕਾਂ ਨੂੰ ਔਖ ਹੈ ਹੋਈ ਮੀਆਂ। ਆਈ ਜਦੋਂ ਦੀ ਟੀਮ ਪ੍ਰਸ਼ਾਂਤ ਇੱਧਰ ਕਈ ਲੋਕਾਂ ਨੂੰ ਔਖ ਹੈ ਹੋਈ ਮੀਆਂ। ਟੀਮ ਸਮਝਦੀ ਅਸੀਂ ਜੋ ਆਖ ਦਿੱਤਾ ਕਰਨਾ ਕਾਂਗਰਸ ਨੇ ਇੱਥੇ ਸੋਈ ਮੀਆਂ। ਇੱਥੇ ਧੜੇ ਕਈ ਬਣੇ ਨੇ ਪਾਰਟੀ ਦੇ, ਗਈ ਫੁੱਟ ਨਾ ਕਦੇ ਲਕੋਈ ਮੀਆਂ। ਟੀਮ ਮੀਡੀਆ ਇੱਧਰ ਜੋ ਪਾਰਟੀ ਦੀ ਮੈਂਬਰ ਉਸ ਤੇ ਜਾਂਦੇ ਨੇ ਰੋਈ ਮੀਆਂ। ਉਧਰ ਲੱਗੀ ਪਈ ਟੀਮ ਅਕਾਲੀਆਂ ਦੀ, ਪਿਤਾ ਪੁੱਤਰ ਦੇ ਹੱਥੀਂ ਹੈ ਵਾਗ ਮੀਆਂ। ਉਧਰ ਲੱਗੀ ਪਈ ਟੀਮ ਅਕਾਲੀਆਂ ਦੀ, ਪਿਤਾ ਪੁੱਤਰ ਦੇ ਹੱਥੀਂ ਹੈ ਵਾਗ ਮੀਆਂ। ਸੰਨ ਲਾਉਣੀ ਹੈ ਕੈਂਪ ਵਿਰੋਧ ਦੇ ਵਿੱਚ, ਲਾਗੀ ਚੋਗੀ ਕਈ ਲੈਣਗੇ ਲਾਗ ਮੀਆਂ। ਜੀ ਬਹੁਤ ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਕੁਝ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।